अस्सलाम वालेकुम ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਪਾਕਿਸਤਾਨ ਮੁਲਕ ਪਾਕਿਸਤਾਨ ਦੇ ਵਿੱਚ ਆਟੇ ਦਾ ਬੁਹਰਾਨ, ਹੋਰ ਮਹਿੰਗਾਈ, ਗਰੀਬ ਬੰਦਾ, ਕਈ ਕੁਛ ਵੀ। ਜੇ ਆਟੇ ਦੀ ਇਕੱਲੀ ਗੱਲ ਕੀਤੀ ਜਾਵੇ, ਮੈਂ ਕਹਿੰਦਾ ਵੀ ਗਰੀਬ ਨੂੰ ਜ਼ਲੀਲ ਕਰਨਾ ਬੰਦ ਕੀਤਾ ਜਾਵੇ। ਫ੍ਰੀ ਆਟਾ ਲਾਈਨਾਂ 'ਚ ਲਗਾ ਕੇ ਨਹੀਂ, ਬਲਕਿ ਇਹਨੂੰ ਸਸਤਾ ਦੁਕਾਨਾਂ 'ਤੇ ਫਰੋਖਤ ਕੀਤਾ ਜਾਵੇ। ਵੀ ਦੁਕਾਨਾਂ 'ਤੇ ਵਿਕੇ, ਸਸਤਾ ਕਰੋ ਇਹਨੂੰ, ਮਹਿੰਗਾ ਨਹੀਂ। 650 ਰੁਪਏ ਵਾਲਾ ਥੈਲਾ ਜਿਹੜਾ ਆਪਾਂ 1150 ਦਾ ਕੀਤਾ, ਉਹਨੂੰ ਸਸਤਾ ਕੀਤਾ ਜਾਵੇ ਫ੍ਰੀ ਦੇਣ ਦੀ ਬਜਾਏ। ਯਾਨੀ ਉਹ ਫ੍ਰੀ ਦੇਈ ਜਾ ਰਹੇ ਆ, ਜਿਹੜਾ 650 ਵਾਲਾ ਉਹ 1150 ਦਾ ਕਰ ਦਿੱਤਾ ਵਾ। ਕਸਰ ਨਿਕਲ ਰਹੀ ਆ, ਉਹ ਫ੍ਰੀ ਆਟਾ ਮਿਲ ਰਿਹਾ ਵਾ, ਯਾਨੀ ਕਸਰ ਕੱਢੀ ਜਾ ਰਹੇ ਆ। ਹਮਾਰੀ ਰੋਟੀ ਹमें ही दे है खुदा, तेरे ਬੰਦੇ ਬਹੁਤ ਜ਼ਲੀਲ ਕਰਤੇ हैं। ਉਹ ਜਦੋਂ ਲੋਕ ਲਾਈਨਾਂ 'ਚ ਲੱਗੇ ਉਹਨਾਂ ਦੀਆਂ ਤਸਵੀਰਾਂ ਬਣਾਉਂਦੇ, ਕਈ ਸਫੇਦ ਪੋਸ਼ ਬੰਦੇ ਸਾਹਮਣੇ ਆਉਂਦੇ, ਨਹੀਂ ਆਉਣਾ ਚਾਹੁੰਦੇ, ਉਹਦੇ ਬਾਵਜੂਦ ਵੀ ਉਹਨਾਂ ਦੀਆਂ ਤਸਵੀਰਾਂ ਖਿੱਚਦੇ। ਕਈ ਅਕਸਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਦੇਖੋਗੇ, ਤਸਵੀਰਾਂ ਲੱਗੀਆਂ, ਲਾਈਨਾਂ ਲੱਗੀਆਂ, ਔਰਤਾਂ, ਬੂढ़े ਬੰਦੇ ਆਟਾ ਲਾਈਨਾਂ 'ਚ ਲੈਣ ਵਾਸਤੇ ਖੜੇ, ਉਹਨਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ। ਉਹ ਜਿੱਦਾਂ ਇੱਕ ਵਾਰੀ ਇੱਕ ਵਾਕਿਆ ਵਾ, ਹਜ਼ਰਤ ਸੁਲੇਮਾਨ अलैहिस्सलाम ਨੇ ਨਾ ਇੱਕ ਚੁੰਡੀ ਨੂੰ ਪੁੱਛਿਆ ਵੀ ਤੇਰੀ ਸਾਲ ਭਰ ਦੀ ਖੁਰਾਕ ਕਿੰਨੀ ਆ। ਉਹਨੇ ਕਿਹਾ ਮੇਰੀ ਸਾਲ ਭਰ ਦੀ ਖੁਰਾਕ 2 ਚਾਵਲ ਦੇ ਦਾਣੇ। ਹਜ਼ਰਤ ਸੁਲੇਮਾਨ अलैहिस्सलाम ਨੇ ਉਹ 2 ਚਾਵਲ ਦੇ ਦਾਣੇ ਉਹਦੇ ਸੁਰਾਖ 'ਚ ਪਾ ਕੇ ਸੁਰਾਖ ਬੰਦ ਕਰ ਦਿੱਤਾ। ਉਹ ਚੁੰਟੀ ਨੂੰ ਜਦੋਂ 1 ਸਾਲ ਗੁਜ਼ਰਿਆ, ਸਾਲ ਬਾਅਦ ਉਹਦਾ ਚੁੰਟੀ ਦਾ ਸੁਰਾਖ ਖੋਲ੍ਹਿਆ, ਦੇਖਿਆ ਤਾਂ 1 ਚਾਵਲ ਦਾ ਦਾਣਾ ਹਜੇ ਵੀ ਵਿੱਚ ਬਾਕੀ ਸੀ। ਜਦੋਂ ਹਜ਼ਰਤ ਸੁਲੇਮਾਨ अलैहिस्सलाम ਨੇ ਚੀਂਟੀ ਨੂੰ ਪੁੱਛਿਆ ਵੀ ਇਹ ਤੇਰਾ ਹਜੇ ਵੀ 1 ਦਾਣਾ ਬਾਕੀ, ਤੇ ਚੀਂਟੀ ਨੇ ਅੱਗੇ ਜਵਾਬ ਦਿੱਤਾ, ਅੱਗੇ ਗੱਲ ਸੀ ਮੇਰੇ ਰੱਬ ਦੀ, ਮੇਰੇ ਖੁਦਾ ਦੀ, ਮੈਂ 2 ਦਾਣੇ ਖਾ ਵੀ ਲੈਂਦੀ, ਉਹ ਮੈਨੂੰ ਹੋਰ ਦੇ ਦਿੰਦਾ। ਪਰ ਹੁਣ ਗੱਲ ਸੀ, ਹੁਣ ਮੇਰਾ ਰਿਜ਼ਕ ਸੀ ਇਨਸਾਨ ਦੇ ਹੱਥ ਦੇ ਵਿੱਚ। ਜੇ ਮੈਂ ਹੋਰ ਖਾ ਵੀ ਲੈਂਦੀ ਨਾ, ਮੈਂ ਤਾਂ ਇਸ ਕਰਕੇ ਬਚਾਇਆ, ਦੁਬਾਰਾ ਮਿਲੇ ਜਾਂ ਨਾ ਮਿਲੇ। ਇਸ ਕਰਕੇ ਅੱਜ ਕੱਲ੍ਹ ਜੋ ਰਿਜ਼ਕ ਬਣਿਆ ਵਾ, ਕਈ ਗੌਰਮੈਂਟ ਦੇਖ ਲਓ, ਇਹ ਆਪਣੇ ਆਪ ਨੂੰ ਸਮਝਦੀ ਵੀ ਸਾਡੇ ਹੱਥ ਦੇ ਵਿੱਚ ਆ। ਰੱਬ ਨੇ ਤਾਂ ਜਿਹੜਾ ਰਿਜ਼ਕ ਨਸੀਬਾਂ 'ਚ ਲਿਖਿਆ ਉਹ ਮਿਲਣਾ ਹੀ ਮਿਲਣਾ। ਪਰ ਅੱਜ ਜਿੱਦਾਂ ਜ਼ਲੀਲ ਕਰਕੇ ਦਿੰਦੇ ਨਾ ਲੋਕਾਂ ਨੂੰ, ਇਹ ਨਹੀਂ ਕਰਨਾ ਚਾਹੀਦਾ। ਅੱਲਾਹ ਪਾਕ ਸਭ 'ਤੇ ਰਹਿਮ ਫਰਮਾਏ ਔਰ ਸਭ ਨੂੰ ਖੁਸ਼ਹਾਲ ਰੱਖੇ, ਆਮੀਨ।